ਉਹ ਪੰਜਾਬ ਦੇ ਜਿਹੜੀ ਹਿਸਟਰੀ ਹੈ ਪੰਜਾਬ ਦੇ ਗੁਰੂਆਂ ਦੀ, ਪੰਜਾਬ ਦੇ ਜਰਨੈਲਾਂ ਦੀ, ਉਹਦੇ ਵਿੱਚ ਮਿਲਾਵਟ ਕਰ ਰਹੇ ਨੇ। ਉਸ ਵਿੱਚ ਮਿਲਾਵਟ ਕਰਕੇ ਜਾਂ ਤਾਂ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨਾਂ ਨੂੰ ਇੱਕ ਹਿੰਦੂਆਂ ਦਾ ਪਾਰਟ ਬਣਾਇਆ ਜਾਵੇ। ਜਿਹੜਾ RSS ਹੈ, ਹਿੰਦੂ ਦਾ ਜਿਹੜਾ ਕੱਟੜ ਹਿੰਦੂ ਹੈ, ਇਹ ਹੁਣ ਤੋਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਜਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ, ਉਦੋਂ ਤੋਂ ਹੀ ਸਾਡੇ ਧਰਮ ਦੇ ਬਰਖਲਾਫ ਹੈ। ਸਿੱਖ ਇਤਿਹਾਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀ ਸੀ ਕਿਤਾਬ, ਕੋਈ ਅੱਜ ਤੋਂ 15-20 ਸਾਲ ਪਹਿਲਾਂ, ਉਹਦੀਆਂ 500 ਕਾਪੀਆਂ ਉਹਨਾਂ ਨੇ ਛਾਪੀਆਂ ਸੀ। ਉਹਦੇ ਵਿੱਚ ਸਾਰੇ ਗੁਰੂਆਂ ਬਾਰੇ ਬਹੁਤ ਮੰਦਾ ਚੰਗਾ ਬੋਲਿਆ ਹੋਇਆ ਸੀਗਾ। ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ, ਉਹਦੀ ਹਕੂਮਤ ਦੇ ਵਿੱਚ ਹੀ ਕਿਤਾਬਾਂ ਦੇ ਵਿੱਚ ਜੋ ਇਹ ਗੰਦਮੰਦ ਲਿਖਿਆ ਗਿਆ, ਉਹਦੇ 'ਤੇ ਸ੍ਰੀ ਹਰਪ੍ਰੀਤ ਸਿੰਘ ਜਿਹੜੇ ਮੌਜੂਦਾ ਅਕਾਲ ਤਖ਼ਤ ਦੇ ਜਥੇਦਾਰ ਨੇ, ਉਹਨੇ ਕੀ ਐਕਸ਼ਨ ਲੈਣਾ ਜਾਂ ਉਹਨੇ ਕੀ ਬਿਆਨ ਦੇਣਾ, ਉਹਨੇ ਕੁਛ ਨਹੀਂ ਕਰਨਾ ਹੈ। ਕਿਸੇ ਕੌਮ ਦੀ ਪਹਿਚਾਣ ਉਹਨਾਂ ਦੇ ਪਹਿਰਾਵੇ ਤੋਂ ਔਰ ਉਹਨਾਂ ਦੇ ਇਤਿਹਾਸ ਤੋਂ ਹੁੰਦੀ ਹੈ, ਪਿਛੋਕੜ ਤੋਂ ਹੁੰਦੀ ਹੈ। ਪਰ ਮੌਜੂਦਾ ਸਮੇਂ ਦੇ ਵਿੱਚ ਸਾਡੀ ਪਹਿਚਾਣ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਿੱਖ ਇਤਿਹਾਸ ਦੋ ਦੁਨੀਆ ਤੋਂ ਵਿਲੱਖਣ ਇਤਿਹਾਸ ਹੈ। ਸਿੱਖ ਇਤਿਹਾਸ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਖੋਰਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਕੂਲ ਦੀਆਂ ਕਿਤਾਬਾਂ ਦੇ ਵਿੱਚੋਂ ਜਦੋਂ ਵਿਦਿਆਰਥੀਆਂ ਨੂੰ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਲੱਖਣ ਸਿਧਾਂਤ ਨੂੰ ਦੂਜੇ ਧਰਮਾਂ ਦੇ ਨਾਲ ਜੋੜ ਕੇ ਜਿਹੜਾ ਉਹਨਾਂ ਦਾ ਹਿੰਦੂਕਰਨ ਜਾਂ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਖੋਰਾ ਲਾਇਆ ਜਾਵੇਗਾ ਤਾਂ ਬਹੁਤ ਵੱਡੇ ਸਵਾਲ ਪੈਦਾ ਹੋਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਖੜੇ ਆ, ਸਾਡੇ ਨਾਲ ਦਲ ਖਾਲਸਾ ਤੋਂ ਸਰਦਾਰ ਹਰਪਾਲ ਸਿੰਘ ਚੀਮਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਉਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਬਹੁਤ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਜਦੋਂ ਸਿੱਖ ਕੌਮ ਦੀ ਗੱਲ ਕੀਤੀ ਜਾਂਦੀ ਹੈ ਤਾਂ ਜਿਹੜੇ ਲੋਕ ਹਜ਼ਾਰਾਂ ਸਾਲਾਂ ਤੋਂ ਗੁਲਾਮੀ ਦੇ ਸੰਗਲਾਂ ਦੇ ਵਿੱਚ ਜਕੜੇ ਹੋਏ ਸੀ, ਉਹਨਾਂ ਨੂੰ ਆਜ਼ਾਦ ਕਰਾਇਆ, ਇੱਕ ਵਿਲੱਖਣ ਸਿਧਾਂਤ ਦਿੱਤਾ, ਤਾਂ ਇਸ ਤਰੀਕੇ ਦੇ ਨਾਲ ਇੱਕ ਖਾਸ ਕਰ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਦਾ ਇਤਿਹਾਸ, ਸਿੱਖ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਖੋਰਾ ਲਾਇਆ ਜਾਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਬਹੁਤ ਲੰਮੇ ਸਮੇਂ ਤੋਂ ਹੀ ਜਿਹੜੀ ਹਿੰਦੁਸਤਾਨ ਦੀ ਗੌਰਮੈਂਟ ਹੈ, ਹਿੰਦੁਸਤਾਨ ਦਾ ਜਿਹੜਾ ਸਿਸਟਮ ਹੈ, ਉਹ ਪੰਜਾਬ ਦੇ ਜਿਹੜੀ ਹਿਸਟਰੀ ਹੈ ਪੰਜਾਬ ਦੇ ਗੁਰੂਆਂ ਦੀ, ਪੰਜਾਬ ਦੇ ਜਰਨੈਲਾਂ ਦੀ, ਉਹਦੇ ਵਿੱਚ ਮਿਲਾਵਟ ਕਰ ਰਹੇ ਨੇ। ਉਸ ਵਿੱਚ ਮਿਲਾਵਟ ਕਰਕੇ ਜਾਂ ਤਾਂ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨਾਂ ਨੂੰ ਇੱਕ ਹਿੰਦੂਆਂ ਦਾ ਪਾਰਟ ਬਣਾਇਆ ਜਾਵੇ, ਕਿਹਾ ਜਾਵੇ ਕਿ ਇਹ ਹਿੰਦੂਆਂ 'ਚੋਂ ਨਿਕਲੇ ਹੋਏ ਆ, ਜਾਂ ਉਹ ਇਸ ਤਰੀਕੇ ਨਾਲ ਸਾਡੇ ਜਰਨੈਲਾਂ ਦੀ ਕਰਦੇ ਆ। ਜਿਵੇਂ ਇਹਦੇ 'ਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕਿਹਾ ਕਿ ਉਹ ਇੱਕ ਰਾਖਸ਼ ਸੀਗਾ, ਉਹ ਬਲਾਤਕਾਰੀ ਸੀਗਾ। ਜਿਹੜੀਆਂ ਪਰਸਨੈਲਿਟੀਆਂ ਬੜੀਆਂ ਅਜੀਜ਼ ਨੇ ਸਿੱਖ ਕੌਮ ਦੇ ਵਿੱਚ, ਉਹਨਾਂ ਦੇ ਬਾਰੇ ਵੀ ਉਹ ਇਸ ਤਰੀਕੇ ਦੇ ਲਿਖਦੇ ਹਨ। ਸਭ ਤੋਂ ਪਹਿਲਾਂ ਇਹਨਾਂ ਨੇ ਸੈਕੰਡਰੀ ਸਕੂਲ ਜਿਹੜਾ ਬੋਰਡ ਆਫ ਐਜੂਕੇਸ਼ਨ ਦਿੱਲੀ ਹੈ, ਉਹਦੇ ਵਿੱਚ ਜਿਹੜੀਆਂ ਕਿਤਾਬਾਂ ਸੀਆਂ ਪੰਜਾਬ ਦੀ ਹਿਸਟਰੀ ਦੀਆਂ, ਉਹਦੇ ਵਿੱਚ ਵੀ ਸਾਡੇ ਗੁਰੂਆਂ ਸਾਹਿਬਾਨ ਬਾਰੇ ਇਹਨਾਂ ਨੇ ਇੱਦਾਂ ਦੇ ਸ਼ਬਦ ਪਏ ਕਿ ਗੁਰੂ ਸਾਹਿਬ ਇੱਕ ਸੁਧਾਰਕ ਸੀਗੇ, ਉਹਨਾਂ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ ਹੈਗਾ। ਇਹੀ ਜਿਹੜੀ ਚੀਜ਼ਾਂ ਨੇ ਅੱਜ ਇੱਥੇ ਇਹਨਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀਆਂ 12ਵੀਂ ਦੀਆਂ ਕਿਤਾਬਾਂ ਨੇ, ਹਿਸਟਰੀ ਆਫ ਪੰਜਾਬ, ਉਹਦੇ ਵਿੱਚ ਮਤਲਬ ਉਹਨਾਂ ਕਿਤਾਬਾਂ ਦੇ ਵਿੱਚ ਇਹੀ ਸ਼ਤਾਬਦੀ ਹੈ ਜਿਹੜੀ ਸੇਮ ਹੁਣ ਪੰਜਾਬ ਦੇ ਵਿੱਚ ਲਿਖਣੀ ਸ਼ੁਰੂ ਕਰ ਦਿੱਤੀ ਆ। ਜਿਹੜਾ RSS ਹੈ, ਹਿੰਦੂ ਦਾ ਜਿਹੜਾ ਕੱਟੜ ਹਿੰਦੂ ਹੈ, ਇਹ ਹੁਣ ਤੋਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਜਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ, ਉਦੋਂ ਤੋਂ ਹੀ ਸਾਡੇ ਧਰਮ ਦੇ ਬਰਖਲਾਫ ਹੈ। ਔਰ ਉਸ ਤੋਂ ਬਾਅਦ ਇਹ ਪੂਰਨ ਕੋਸ਼ਿਸ਼ ਕਰਦੇ ਆ ਰਹੇ ਆ ਗੁਰੂ ਦਸਮ ਗ੍ਰੰਥ ਦਾ ਆਪਣੇ ਮੰਦਰਾਂ ਦੇ ਵਿੱਚ ਉਹਦੇ ਰੱਖ ਕੇ ਪੂਜਾ ਕਰਾਉਣੀ। ਇਸ ਤਰੀਕੇ ਦੀਆਂ ਚਰਚਾਵਾਂ ਕਰਦੇ ਆ ਰਹੇ ਆ ਕਿ ਜਿਹੜੇ ਸਿੱਖ ਨੇ ਇਹ ਤਾਂ ਗੁਰੂ ਹਿੰਦੂਆਂ ਦਾ ਹੀ ਇੱਕ ਪਾਰਟ ਹੈ। ਸਿਰਫ ਗੁਰੂ ਸਾਹਿਬ ਨੇ ਇਸ ਕਰਕੇ ਸਿੱਖ ਬਣਾਏ ਸੀਗੇ, ਖਾਲਸਾ ਇਸ ਕਰਕੇ ਸਾਜਿਆ ਸੀਗਾ ਤਾਂ ਕਿ ਹਿੰਦੂ ਕੌਮ ਦੀ ਹੈ ਜਿਹੜੀ ਉਹ ਰੱਖਿਆ ਕੀਤੀ ਜਾ ਸਕੇ। ਸੋ ਇਹ ਇੱਕ ਵੱਡੀ ਸਾਜ਼ਿਸ਼ ਹੈ ਜਿਹਦੇ ਥੱਲੇ ਮਤਲਬ ਇਹ ਜਿਹੜੀ ਸਾਨੂੰ ਹਿਸਟਰੀ ਦਿੱਤੀ ਜਾ ਰਹੀ ਹੈ, ਪਰੋਸੀ ਦਿੱਤੀ ਜਾ ਰਹੀ ਹੈ, ਤਾਂ ਕਿ ਜਿਹੜੇ ਇਹਨਾਂ ਦੇ ਬੱਚੇ ਨੇ ਕੱਲ੍ਹ ਨੂੰ ਉਹਨਾਂ ਨੂੰ ਇਹ ਗੱਲ ਕਹੀ ਜਾਵੇ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਹੈ, ਉਹ ਕਹਿਣਗੇ ਤੁਸੀਂ ਬਿਲਕੁਲ ਗਲਤ ਬੋਲਦੇ ਹੋ, ਅਸੀਂ ਤਾਂ ਆਪਣੀਆਂ ਕਿਤਾਬਾਂ ਦੇ ਵਿੱਚ ਭੁੱਲਿਆ ਕਿ ਸਿੱਖ ਧਰਮ ਤਾਂ ਇੱਕ ਹਿੰਦੂ ਧਰਮ ਦਾ ਹਿੱਸਾ ਹੈ। ਭਾਰਤ ਬਾਰੇ ਕਿਹਾ ਜਾਂਦਾ ਕਿ ਭਾਰਤ ਆ ਜਿਹੜਾ ਇੱਕ ਲੋਕਤੰਤਰਿਕ ਦੇਸ਼ ਹੈ। ਇਹਦੇ ਵਿੱਚ ਜਦੋਂ ਕਿਸੇ ਦੇ ਨਾਲ ਇਸ ਤਰੀਕੇ ਦੇ ਨਾਲ ਕੋਈ ਧੱਕਾ ਹੁੰਦਾ ਤਾਂ ਕਾਨੂੰਨ ਦਾ ਸਹਾਰਾ ਲਿਆ ਜਾਣਾ ਚਾਹੀਦਾ ਹੈ, ਕਾਨੂੰਨੀ ਪ੍ਰਕਿਰਿਆ ਦੀ ਸਹਾਇਤਾ ਲਈ ਜਾਣੀ ਚਾਹੀਦੀ ਹੈ। ਤਾਂ
ਸਿੱਖ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਖੋਰਾ ਲਾਉਣ ਦਾ ਯਤਨ ਕਰਨਾ ਕਿ ਅਜੇ ਤੱਕ ਜਥੇਬੰਦੀਆਂ ਦੇ ਵੱਲੋਂ ਜਾਂ ਜਿੰਨੇ ਵੀ ਸਿੱਖ ਇਤਿਹਾਸ ਦੇ ਉੱਪਰ ਲੋਕ ਕੰਮ ਕਰ ਰਹੇ ਨੇ ਕਿ ਉਹਨਾਂ ਦੇ ਵੱਲੋਂ ਕੋਈ ਕਾਨੂੰਨੀ ਪ੍ਰਕਿਰਿਆ ਦੀ ਮਦਦ ਨਹੀਂ ਲਈ ਗਈ? ਨਹੀਂ, ਇੱਕਾ ਦੁੱਕਾ ਆਵਾਜ਼ਾਂ ਤਾਂ ਕਾਫੀ ਚਿਰ ਤੋਂ ਹੀ, ਜਦੋਂ ਤੋਂ ਇਹਨਾਂ ਨੇ ਸੈਕੰਡਰੀ ਸਕੂਲ ਬੋਰਡ ਦਿੱਲੀ ਦੇ ਵਿੱਚ ਇਹਨਾਂ ਨੇ ਮਤਲਬ ਇਹ ਗਲਤ ਇਤਿਹਾਸ ਵਾੜਿਆ ਉਹਨਾਂ ਦੇ ਇਤਿਹਾਸ ਦੀਆਂ ਬੁੱਕਾਂ ਦੇ ਵਿੱਚ, ਉਦੋਂ ਤੋਂ ਇੱਕਾ ਦੁੱਕਾ ਆਵਾਜ਼ਾਂ ਤਾਂ ਉੱਠੀਆਂ ਜਾ ਰਹੀਆਂ ਨੇ। ਸਰਸਾ ਸਾਹਿਬ ਨੇ ਇਸ ਨੂੰ ਵਿੱਚ ਸਕੂਲਾਂ ਦੇ ਵਿੱਚ ਚੇਅਰਮੈਨ ਸਾਹਿਬ ਦੇ ਨਾਲ ਮੈਂ ਮਿਲਦਾ ਰਿਹਾ, ਇਹਨਾਂ ਨੂੰ ਅਸੀਂ ਮਿਲਦੇ ਰਹੇ ਚੇਅਰਮੈਨ ਸਾਹਿਬ ਨਾਲ। ਚੇਅਰਮੈਨ ਸਾਹਿਬ ਸਾਨੂੰ ਇਹ ਗੱਲ ਕਰਦੇ ਰਹੇ ਕਿ ਪੜਤਾਲ ਕਰਾਈ ਜਾ ਰਹੀ ਹੈ। ਮੈਂ ਤਾਂ ਆਪ ਬਹੁਤ ਹੈਰਾਨ ਹੋ ਗਿਆ, ਔਰ ਉਸ ਹੈਰਾਨੀਅਤ ਦੇ ਉੱਤੇ ਮੈਨੂੰ ਤਾਂ ਆਪ ਹੈਰਾਨ ਹੈ ਕਿ ਇਹ ਕਿੱਦਾਂ ਆਜ਼ਾਦੀ ਦਿੱਤੀ ਗਈ ਹੈ। ਇੱਦਾਂ ਦੇ ਲੇਖਕਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ 12ਵੀਂ ਦੀਆਂ ਕਿਤਾਬਾਂ ਦੇ ਵਿੱਚ ਪੰਜਾਬ ਦੇ ਵਿੱਚ ਛਾਪੀਆਂ ਜਾ ਸਕਣ, ਪਰ ਕੀਤਾ ਉਹਨਾਂ ਨੇ ਵੀ ਕੁਝ ਨਹੀਂ ਹੈਗਾ। ਸਿਰਫ 2-3 ਮਹੀਨੇ ਸਾਡੀ ਪੜਤਾਲਾਂ ਹੀ ਕਰਾਉਂਦੇ ਰਹੇ ਆ, ਪੜਤਾਲ ਕਰਾ ਕੇ ਕੋਈ ਜਵਾਬ ਨਹੀਂ ਦਿੱਤਾ ਹੈਗਾ। ਜੇ ਆਪਾਂ ਦੇਖੀਏ ਤੇ ਪੜਤਾਲ ਇੱਕ ਪਾਸੇ ਪੜਤਾਲ ਦਾ ਨਾਂ ਦਿੱਤਾ ਜਾ ਰਿਹਾ ਕਿ ਪੜਤਾਲ ਕੀਤੀ ਜਾ ਰਹੀ ਹੈ, ਤਾਂ ਦੂਜੇ ਸਮੇਂ ਦੇ ਵਿੱਚ ਦੂਜੀ ਕਿਤਾਬ ਦਾ ਪਬਲਿਕੇਸ਼ਨ ਹੋ ਜਾਣਾ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕਰਦਾ। ਬਿਲਕੁਲ, ਜਿਹੜੀ ਪੜਤਾਲ ਹੈ ਉਹ ਤਾਂ ਇੱਕ ਬੰਦੇ ਨੂੰ ਸਿਰਫ ਖਰਾਬ ਕਰਨ ਦੇ ਲਈ ਹੈ, ਤਾਂ ਕਿ ਬੰਦਾ ਗੇੜੇ ਮਾਰਦਾ ਜਿਹੜਾ ਇੱਕ ਅੱਧਾ ਬੰਦਾ ਹੈ ਉਦੋਂ ਹੀ ਥੱਕ ਕੇ ਹਾਰ ਕੇ ਘਰ ਬੈਠ ਜਾਵੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਬਲਦੇਵ ਸਿੰਘ ਸਰਸਾ ਜਿਹੜੇ ਨੇ ਇਹ ਜਦੋਂ ਵੀ ਕੋਈ ਇਸ਼ੂ ਇੱਦਾਂ ਦਾ ਫੜਦੇ ਨੇ ਬੜਾ ਲੰਮੇ ਸਮੇਂ ਤੋਂ ਮਤਲਬ ਉਹਦੇ ਨਾਲ ਫਿਰ ਪੂਰੀ ਉਦੋਂ ਤੱਕ ਜਦ ਤੱਕ ਉਹ ਹੱਲ ਨਹੀਂ ਹੁੰਦਾ ਉਦੋਂ ਤੱਕ ਉਹਦੀ ਲੜਾਈ ਲੜਦੇ ਨੇ। ਕਿਉਂਕਿ ਸਿੱਖ ਇਤਿਹਾਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਛਾਪੀ ਸੀ ਕਿਤਾਬ ਕੋਈ ਅੱਜ ਤੋਂ 15-20 ਸਾਲ ਪਹਿਲਾਂ, ਉਹਦੀਆਂ 500 ਕਾਪੀਆਂ ਉਹਨਾਂ ਨੇ ਛਾਪੀਆਂ ਸੀ। ਉਹਦੇ ਵਿੱਚ ਸਾਰੇ ਗੁਰੂਆਂ ਬਾਰੇ ਬਹੁਤ ਮੰਦਾ ਚੰਗਾ ਬੋਲਿਆ ਹੋਇਆ ਸੀਗਾ। ਉਸ ਤਾਂ ਇੱਥੋਂ ਤੱਕ ਲਿਖਿਆ ਹੋਇਆ ਸੀਗਾ ਵੀ ਇੱਕ ਗੁਰੂ ਸਾਹਿਬ 6ਵੇਂ ਗੁਰੂ ਸਾਹਿਬ ਜਾਂ 7ਵੇਂ ਗੁਰੂ ਸਾਹਿਬ ਬਾਰੇ ਲਿਖਿਆ ਸੀਗਾ ਵੀ ਉਹਨਾਂ ਦੇ ਭਰਾ ਨੂੰ ਜਿਹੜੇ ਸੀਗੇ ਇਸ ਕਰਕੇ ਗੱਦੀ ਨਹੀਂ ਦਿੱਤੀ ਗਈ, ਗੁਰਗੱਦੀ ਨਹੀਂ ਦਿੱਤੀ ਗਈ, ਛੋਟੇ ਭਰਾ ਨੂੰ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਬਣਾਇਆ ਕਿਉਂਕਿ ਉਹ ਇੱਕ ਨਗਰਾਣੀ ਦੇ ਪੇਟ ਤੋਂ ਸੀਗੇ। ਇੱਦਾਂ ਦੀ ਸ਼ਬਦਾਵਲੀ ਹੈ ਜਿਹੜੀ ਉਹਨਾਂ ਉਸ ਕਿਤਾਬ ਦੇ ਵਿੱਚ ਲਿਖੀ ਗਈ ਸੀ। ਉਸ ਕਿਤਾਬ ਦੇ ਲਈ ਬੜੀ ਲੜਾਈ ਲੜੀ, ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਗਏ, ਉੱਥੋਂ ਉਹਨਾਂ ਨੇ ਖਾਰਜ ਕਰਾਈ ਰਿਟ, ਮੁੜ ਕੇ ਹਾਈ ਕੋਰਟ ਵਿੱਚ ਆਏ, ਹਾਈ ਕੋਰਟ 'ਚ ਤਰੀਕਾਂ ਪਈਆਂ ਰਹੀਆਂ ਪਰ ਨਿਕਲਿਆ ਕੁਛ ਨਹੀਂ। ਕਿਉਂਕਿ ਇਹ ਜਿੰਨਾ ਵੀ ਸਿਸਟਮ ਹੈ, ਚਾਹੇ ਉਹ ਜੁਡੀਸ਼ੀਅਲ ਹੈ ਚਾਹੇ ਐਗਜ਼ੀਕਿਊਟਿਵ ਹੈ, ਇਹ ਸਾਰਾ ਹੀ ਪਿੱਛੋਂ ਦਿੱਲੀ ਤੋਂ ਚੱਲਦਾ, ਦਿੱਲੀ ਦੇ ਸਿਸਟਮ ਤੋਂ ਚੱਲਦਾ। ਜਿਹੜਾ ਸਿਸਟਮ ਉਹਨਾਂ ਨੇ ਉਹੀ ਫੜਿਆ ਹੋਇਆ ਜਿਹੜਾ ਬਹੁਤ ਸਦੀਆਂ ਤੋਂ ਮਤਲਬ ਹੈਗਾ। ਔਰ ਉਹਨਾਂ ਨੇ ਸਿੱਖ ਧਰਮ ਦੀ ਜਦੋਂ ਤੱਕ ਧਰਮ ਮੰਨਦਾ ਨਹੀਂ ਵੀ ਅਸੀਂ ਹਿੰਦੂ ਧਰਮ ਦਾ ਹੀ ਹਿੱਸਾ ਹਾਂ, ਉਦੋਂ ਤੱਕ ਇਹਦੇ ਨਾਲ ਲੜਾਈ ਉਹਨਾਂ ਨੇ ਜਾਰੀ ਰੱਖਣੀ ਹੈ। ਸਟੇਜ ਦੇ ਉੱਪਰੋਂ ਕਿਹਾ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਕੋਈ ਇਸ ਮਸਲੇ 'ਚ ਸਖਤ ਪ੍ਰੋਗਰਾਮ ਦੇਣ, ਕਿਤੇ ਨਾ ਕਿਤੇ ਅਜਿਹੇ ਜਿਹੜੇ ਬਿਆਨ ਹਾਸੋਹੀਣੇ ਨਹੀਂ ਜਾਪਦੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਜਿਹੜੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਥਾਪੇ ਹੋਏ ਆ, ਉਹਨਾਂ ਦੀ ਪਾਰਟੀ ਵੱਲੋਂ ਥਾਪੇ ਹੋਏ ਜਥੇਦਾਰ ਹੈ। ਜੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਉਹਦੀ ਹਕੂਮਤ ਦੇ ਵਿੱਚ ਹੀ ਕਿਤਾਬਾਂ ਦੇ ਵਿੱਚ ਜੋ ਇਹ ਗੰਦਮੰਦ ਲਿਖਿਆ ਗਿਆ, ਉਹਦੇ ਤੇ ਸ੍ਰੀ ਹਰਪ੍ਰੀਤ ਸਿੰਘ ਜਿਹੜੇ ਮੌਜੂਦਾ ਅਕਾਲ ਤਖਤ ਦੇ ਜਥੇਦਾਰ ਨੇ ਉਹਨੇ ਕੀ ਐਕਸ਼ਨ ਲੈਣਾ ਜਾਂ ਉਹਨੇ ਕੀ ਬਿਆਨ ਦੇਣਾ, ਉਹਨੇ ਕੁਝ ਨਹੀਂ ਕਰਨਾ ਹੈ। ਤੇ ਭਾਈ ਸਾਹਿਬ ਜੀ, ਜੇ ਆਪਾਂ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਇਕੱਠ ਬੁਲਾਇਆ ਗਿਆ, ਇਕੱਠ ਬੁਲਾਉਣ ਤੋਂ ਬਾਅਦ ਜਿਹੜਾ ਹੁਣ ਅੱਗੇ ਦਾ ਐਕਸ਼ਨ ਹੋਵੇਗਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਅਗਲਾ ਪੈਂਤੜਾ ਉਹ ਲਿਖਿਆ ਜਾਵੇਗਾ ਤਾਂ ਜੋ ਜਿਹੜੀਆਂ ਇਸ ਤਰ੍ਹਾਂ ਦੀਆਂ ਭਵਿੱਖ ਦੇ ਵਿੱਚ ਕਿਤਾਬਾਂ ਹੋਰ ਲੋਕਾਂ ਦੇ ਵਿੱਚ ਜਾਂ ਵਿਦਿਆਰਥੀਆਂ ਦੇ ਵਿੱਚ ਨਾ ਆ ਸਕਣ? ਦੇਖੋ ਜੀ, ਜਦੋਂ ਤੱਕ ਉਹਨਾਂ ਦੇ ਅਗੇਂਸਟ FIR ਦਰਜ ਨਹੀਂ ਹੁੰਦੀ ਉਦੋਂ ਤੱਕ ਮੈਨੂੰ ਪਤਾ ਇਸ ਗੱਲ ਦਾ ਵੀ ਬਲਦੇਵ ਸਿੰਘ ਸਰਸਾ ਉਹਦੀ ਟੀਮ ਸਾਰੀ ਅਸੀਂ ਸਾਰੇ ਬਿਲਕੁਲ ਨਹੀਂ ਇਹ ਗੱਲ ਮੰਨਾਂਗੇ ਕੋਈ ਵੀ ਗਵਰਨਮੈਂਟ ਦੀ ਜਦ ਤੱਕ ਉਹਨਾਂ ਦੇ ਉੱਤੇ ਪਰਚਾ ਦਰਜ ਹੋਵੇ, ਕਿਤਾਬਾਂ ਵਾਪਸ ਲਈਆਂ ਜਾਣ, ਨਵੀਆਂ ਕਿਤਾਬਾਂ ਛਾਪੀਆਂ ਜਾਣ, ਉਦੋਂ ਤੱਕ ਇਹ ਜਿਹੜਾ ਚੱਲਦਾ ਰਹੇਗਾ। ਦਲ ਖਾਲਸਾ ਦੇ ਅਹਿਮ ਆਗੂ ਸਰਦਾਰ ਹਰਪਾਲ ਸਿੰਘ ਚੀਮਾ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਵਕਤ ਜਿਹੜਾ ਸਰਕਾਰ ਦੇ ਪ੍ਰਬੰਧ ਦੇ ਉੱਪਰ, ਨਿਜ਼ਾਮ ਦੇ ਉੱਪਰ ਦਬਾਅ ਬਣਾ ਕੇ ਜਿਹੜਾ ਇਸ ਮਸਲੇ ਦੇ ਉੱਪਰ ਪ੍ਰਭਾਵ ਬਣਾ ਕੇ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਪੁਸਤਕਾਂ ਨਾ ਛਪ ਸਕਣ, ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਹੜੀਆਂ ਅਜਿਹੀਆਂ ਤਾਕਤਾਂ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਨੰਗਿਆਂ ਕੀਤਾ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।